ਅਗਲੀ ਗੱਲ ਕਰਦੇ ਜਾਈਏ ਮਰਸੈਡ ਦਾ ਕਾਂਡ ਕਿਸੇ ਨੂੰ ਭੁੱਲਿਆ ਨਹੀਂ। ਕਿਸ ਤਰੀਕੇ ਦੇ ਨਾਲ ਹਸੂਸ ਸਲਗਾਡੋ ਨੇ ਇੱਕ ਪਰਿਵਾਰ ਦੇ ਚਾਰੇ ਦੇ ਚਾਰੇ ਬਿਜ਼ਨਸ ਤੋਂ ਕਿਡਨੈਪ ਕਰਕੇ ਬਾਅਦ 'ਚ ਉਸਦਾ ਕਤਲ ਕਰ ਦਿੱਤਾ ਸੀ। ਉਸ ਮਾਮਲੇ ਵਿੱਚ ਹੁਣ ਜਿਹੜੀ ਅਦਾਲਤੀ ਤਰੀਕਾਂ ਜਿਹੜੀਆਂ ਉਹ ਪੈ ਰਹੀਆਂ ਆ। ਢੇਰੀ ਪਰਿਵਾਰ ਦੇ ਵੱਲੋਂ ਪਰਿਵਾਰ ਦੇ ਜਿਹੜੇ ਜੀਅ ਆ ਇੱਕ ਵਾਰੀ ਫੇਰ ਕੱਲ੍ਹ ਉੱਥੇ ਅਦਾਲਤ ਵਿੱਚ ਪਹੁੰਚੇ ਸੀ, ਜਿੱਥੇ ਹਸੂਸ ਸਲਗਾਡੋ ਤੇ ਅਲਬਰਟੋ ਸਲਗਾਡੋ ਜਿਹੜਾ ਉਸਦਾ ਭਰਾ ਸੀ, ਉਸ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਜੁਆਇੰਟ ਹੀਅਰਿੰਗ ਹੋਣੀ ਸੀ। ਪਰ ਹਸੂਸ ਸਲਗਾਡੋ ਜਿਸ ਨੇ ਚਾਰਾਂ ਜੀਆਂ ਨੂੰ ਬੇਰਹਿਮੀ ਦੇ ਨਾਲ ਮਾਰਿਆ, ਉਹ ਅਦਾਲਤ ਵਿੱਚ ਪੇਸ਼ ਹੋਣੋਂ ਨਾ ਜਿਹੜਾ ਉਹ ਕਰ ਗਿਆ। ਜਸਦੀਪ ਸਿੰਘ, ਜਸਲੀਨ ਕੌਰ, ਅਮਨਦੀਪ ਸਿੰਘ ਤੇ 8-9 ਮਹੀਨੇ ਦੀ ਜਿਹੜੀ ਬੱਚੀ ਅਰੂਹੀ ਢੇਰੀ ਸੀਗੀ, ਇਸ ਦਾ ਕਤਲ ਹਸੂਸ ਸਲਗਾਡੋ ਨੇ ਕੀਤਾ ਸੀਗਾ। ਸੋ ਪਰਿਵਾਰ ਵਾਲੇ ਇੱਕ ਵੱਡਾ ਦਿਲ ਲੈ ਕੇ ਉੱਥੇ ਗਏ ਸੀਗੇ ਵੀ ਸ਼ਾਇਦ ਕੁਛ ਇਹ ਗੱਲ ਦੇ ਵਿੱਚ ਅੱਗੇ ਗੱਲ ਵਧੂਗੀ, ਪਰ ਇਸ ਦੇ ਵਿੱਚ ਅਲਬਰਟੋ ਸਲਗਾਡੋ ਹੀ ਸਿਰਫ ਅਦਾਲਤ ਵਿੱਚ ਪੇਸ਼ ਹੋਇਆ ਤੇ ਹਸੂਸ ਸਲਗਾਡੋ ਨੇ ਪੇਸ਼ ਹੋਣੋਂ ਨਾ ਕਰ ਦਿੱਤੀ ਸੀਗੀ। ਇਹ ਮਰਸਡ ਕਾਊਂਟੀ ਦੇ ਵਿੱਚ ਇਹਨਾਂ ਨੂੰ ਕਿਡਨੈਪ ਕੀਤਾ ਸੀ। ਫਿਰ ਇੱਕ ਔਰਚਿਡ ਦੇ ਨਜ਼ਦੀਕ ਡੌਸ ਪੈਲਸ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਲੱਭੀਆਂ ਸੀਗੀਆਂ ਅਕਤੂਬਰ ਦੇ ਮਹੀਨੇ ਦੇ ਵਿੱਚ। ਪਰਿਵਾਰ ਵਾਲੇ ਕਹਿ ਰਹੇ ਸੀਗੇ ਵੀ ਸਾਡੇ ਲਈ ਬਹੁਤ ਔਖਾ ਆ ਹਰ ਵਾਰੀ ਇੱਦਾਂ ਅਦਾਲਤ ਵਿੱਚ ਆਉਣਾ ਤੇ ਅਜਿਹੇ ਹਥਿਆਰਿਆਂ ਨੂੰ ਜਿਹੜਾ ਆਪਣੀ ਅੱਖੀਂ ਜਿਹੜਾ ਉਹ ਦੇਖਦੇ ਰਹਿਣਾ, ਇਹ ਬੜਾ ਡਿਸਅਪੁਆਇੰਟਿੰਗ ਅਸੀਂ ਹੋਏ ਆ ਵੀ ਇਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਸੁਖਦੀਪ ਢੇਰੀ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰ ਸੀ, ਉਸਨੇ ਬਾਅਦ ਦੇ ਵਿੱਚ ਗੱਲਬਾਤ ਕਰਦੇ ਹੋਏ ਦੱਸਿਆ, ਉਸਨੇ ਮੈਨੂੰ ਜਿਹੜਾ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਪਲੀ ਡੀਲ ਦੀ ਕੋਈ ਗੱਲ ਜਿਹੜੀ ਉਹ ਚੱਲ ਰਹੀ ਸੀਗੀ। ਜਿਹੜੀ ਉਸਨੇ ਕ੍ਰਾਈਮ ਕੀਤੇ ਆ, ਕਮਿਟ ਕੀਤੇ ਆ, ਉਸ ਨੂੰ ਜਿਹੜਾ ਉਹ ਲੈ ਕੇ ਪਰ ਕਹਿੰਦਾ ਵੀ ਉਹ ਪਹਿਲੋਂ ਇਹ ਜਾਣਨਾ ਚਾਹੁੰਦਾ ਆ ਵੀ ਮੈਨੂੰ ਸਜ਼ਾ ਜਿਹੜੀ ਉਹ ਕਿਹੜੀ ਜਿਹੜੀ ਉਹ ਦਿੱਤੀ ਜਾਊਗੀ ਪਲੀ ਡੀਲ ਤੋਂ ਲੈਣ ਤੋਂ ਪਹਿਲਾਂ। ਉਹ ਦੱਸਣ ਤੋਂ ਜਿਹੜਾ ਡੀਏ ਆਫਿਸ ਉਹਨਾਂ ਨੇ ਕਿਹਾ ਵੀ ਇੱਦਾਂ ਅਸੀਂ ਤੈਨੂੰ ਇਸ ਹਿਸਾਬ ਦੇ ਨਾਲ ਸ਼ਾਇਦ ਨਹੀਂ ਦੱਸ ਸਕਦੇ, ਚਾਰਜ ਸ਼ੀਟ ਦੇਖਣਾ ਚਾਹੁੰਦਾ ਸੀ, ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹ ਫੈਸਲਾ ਲੈਣਾ ਚਾਹੁੰਦਾ ਸੀ, ਪਰ ਉਸਨੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ। ਲੱਗਦਾ ਆ ਵੀ ਸ਼ਾਇਦ ਉਹ ਪਲੀ ਡੀਲ ਨਹੀਂ ਲਊਗਾ ਤੇ ਹੁਣ ਟਰਾਇਲ ਦੇ ਵੱਲ ਨੂੰ ਵਧਣਾ ਚਾਹੁੰਦਾ ਆ। ਤੇ ਉਹਦਾ ਭਰਾ ਜਿਹੜਾ ਆ ਉਹਨੇ ਅਦਾਲਤ ਵਿੱਚ ਆਉਣੋਂ ਹੀ ਜਿਹੜਾ ਉਹ ਨਾ ਕਰ ਦਿੱਤੀ ਸੀਗੀ। ਪਰਿਵਾਰ ਨੇ ਫਿਰ ਡੀਏ ਨੂੰ ਪੁੱਛਿਆ ਸੀਗਾ ਵੀ ਕਿੰਨੀ ਵਾਰੀ ਜਿਹੜਾ ਆ ਇੱਦਾਂ ਕੋਈ ਅਦਾਲਤ ਵਿੱਚ ਆਉਣੋਂ ਨਾ ਕਰ ਦਊਗਾ, ਕਿਉਂਕਿ ਜੇ ਚਾਰਜਿਸ ਸੁਣਾਏ ਨਹੀਂ ਜਾਣਗੇ, ਚਾਰਜ ਸ਼ੀਟ ਜਿਹੜੀ ਉਹ ਉਹਨੂੰ ਦਿਖਾਈ ਨਹੀਂ ਜਾਊਗੀ ਤੇ ਫਿਰ ਉਸ ਤੋਂ ਅੱਗੇ ਟਰਾਇਲ ਵੱਲ ਨੂੰ ਗੱਲ ਫਿਰ ਦੇਰੀ ਜਿਹੜੀ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਜੇ ਬਾਰ-ਬਾਰ ਇੱਦਾਂ ਡਿਲੇ ਕਰਦਾ ਹੈ ਜਾਂ ਰਿਫਿਊਜ਼ ਕਰਦਾ ਤੇ ਫਿਰ ਇਸਨੂੰ ਅਸੀਂ ਜ਼ਬਰਦਸਤੀ ਅਦਾਲਤ ਵਿੱਚ ਲਿਆਂਦੇ ਜਾਵਾਂਗੇ। ਕੇਟੀ ਗੇਟਸ ਜਿਹੜੇ ਮਰਸਡ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਚੋਂ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਕ ਹੋਰ ਮੋਸ਼ਨ ਪਾਇਆ ਆ ਕੰਸੋਲੀਡੇਟ ਕਰਨ ਦੇ ਲਈ ਵੀ ਜਿਹੜੇ ਦੋਨੋਂ ਹੀ ਇਹ ਡਿਫੈਂਡੈਂਟ ਆ, ਜਿਹੜੇ ਸਲਗਾਡੋ ਭਰਾ ਆ, ਵੀ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਹੀਅਰਿੰਗ ਇੱਕੋ ਟਾਈਮ ਦੇ ਉੱਤੇ ਜਿਹੜੀ ਉਹ ਹੋ ਜਾਵੇ। ਸਾਰੇ ਜਾਣੇ ਕਹਿੰਦੇ ਵੀ ਇਸ ਪ੍ਰੋਸੈਸ ਤੋਂ ਥੱਕ ਰਹੇ ਆ, ਫਟੀਗ ਜਿਹੜੇ ਉਹ ਹੋ ਰਹੇ ਆ, ਪਰ ਜਿਹੜੇ ਗੇਟਸ ਉਹਨਾਂ ਨੇ ਕਿਹਾ ਵੀ ਇਹ ਜ਼ਰੂਰ ਦੱਸਦੇ ਜਾਈਏ ਵੀ ਇਹ ਸਾਨੂੰ ਸਮਝਣ ਦੀ ਜ਼ਰੂਰਤ ਆ ਵੀ ਇਹਦੀ ਇੰਪੋਰਟੈਂਸ ਬਹੁਤ ਜ਼ਰੂਰੀ ਆ, ਵੀ ਅਸੀਂ ਲੀਗਲ ਪ੍ਰੋਸੈਸ ਨੂੰ ਪੂਰਾ ਗੋ ਥਰੂ ਹੋ ਕੇ ਜਾਈਏ, ਤਾਂ ਹੀ ਜਿਹੜੀ ਆ ਇਵੈਂਚੁਅਲੀ ਇਨਸਾਫ ਇਸ ਚੀਜ਼ ਦੇ ਵਿੱਚ ਮਿਲ ਸਕਦਾ ਆ। ਸੋ ਇਹੀ ਉਮੀਦ ਦੇ ਨਾਲ ਪਰਿਵਾਰ ਨੇ ਉੱਥੇ ਗੱਲ ਕੀਤੀ ਵੀ ਸਾਨੂੰ ਇਸ ਟਾਈਮ ਇਹੀ ਉਮੀਦ ਆ ਵੀ ਇਵੈਂਚੁਅਲੀ ਇਨਸਾਫ ਜਿਹੜਾ ਹੈ ਉਹ ਇੱਕ ਦਿਨ ਮਿਲੂਗਾ। ਜੇ ਅੱਜ ਨਹੀਂ ਤਾਂ ਕੱਲ੍ਹ, ਜੇ ਕੱਲ੍ਹ ਨਹੀਂ ਤਾਂ ਪਰਸੋਂ, ਪਰ ਇਨਸਾਫ ਜਿਹੜਾ ਉਹ ਜ਼ਰੂਰ ਹੋਊਗਾ। 6 ਮਹੀਨੇ ਤੋਂ ਵੱਧ ਦਾ ਵਕਤ ਹੋ ਗਿਆ ਆ। ਪਰਿਵਾਰ ਜਿਹੜਾ ਆ ਇਸ ਸਪੀਡ ਨੂੰ ਚੱਲ ਰਿਹਾ ਆ। ਆਪਾਂ ਨੂੰ ਵੀ ਯਾਦ ਆ ਹਰਜੋਤ ਸਿੰਘ ਜੀ ਅਕਤੂਬਰ ਦੇ ਮਹੀਨੇ ਦੇ ਉਹ ਦਿਨ ਜਦੋਂ ਪੂਰੀ ਹੀ ਕਮਿਊਨਿਟੀ ਇੱਕ ਟਾਈਮ ਦੇ ਉੱਤੇ ਜੜੋਂ ਹੀ ਜਿਹੜੀ ਉਹ ਹਿੱਲ ਗਈ ਸੀਗੀ ਵੀ ਕਿਸ ਤਰੀਕੇ ਦੇ ਨਾਲ ਹੋਇਆ। ਜਿਹੜੀ ਕੱਲ੍ਹ ਦੀ ਕੋਰਟ ਅਪੀਅਰੈਂਸ ਹੋਈ 5 ਮਿੰਟ ਤੋਂ ਵੀ ਘੱਟ ਦਾ ਜਿਹੜਾ ਇਹ ਵਕਤ ਲੱਗਾ, ਜਿਸ ਦੇ ਵਿੱਚ ਹਸੂਸ ਸਲਗਾਡੋ ਖੁਦ ਆਉਣੋਂ ਉਸਨੇ ਤਾਂ ਨਾ ਕਰ ਦਿੱਤਾ, ਪਰ ਉਸਦਾ ਜਿਹੜਾ ਭਰਾ ਅਲਬਰਟੋ ਸਲਗਾਡੋ ਹੀ ਸਿਰਫ ਅਦਾਲਤ ਵਿੱਚ ਆਇਆ ਸੀ।